मोदी दी गवर्नमेंट इन्हां दियां खूफिया एजेंसियां जिहड़ियां ने वो सिखां दे कतल दी जिम्मेवार ने। मोदी गवर्नमेंट ने अपनियां एजेंसियां दे थ्रू सिखां नूं मारना शुरू कीता वा। मोदी दी गवर्नमेंट दे नाल ही ये सब कुछ जिहड़ा सिखां दी नस्लकुशी होदी आ ते सिखां दे उत्ते जिहड़ा टैररिज्म हो रहा वा। असीं मोदी नूं इह सुनाह भेजदे हां कि असीं अपना देश आज़ाद करा रहे हां ਜਿਹੜਾ ਕਿ ਸਾਡਾ ਹੱਕ ਆ। ਗੁਰਪ੍ਰੀਤ ਸਿੰਘ ਦੀ ਜਾਨ ਤੇ ਜਿਹੜਾ ਜਾਨੀ ਹਮਲਾ ਹੋ ਰਿਹਾ ਸੀ ਜਿਸ ਨੂੰ ਰੋਕਿਆ ਗਿਆ ਉਹਦਾ ਜ਼ਿੰਮੇਵਾਰ ਜਿਹੜਾ ਵਾ ਮੋਦੀ ਗਵਰਨਮੈਂਟ ਆ, ਵਿਕਰਮ ਯਾਦਵ ਆ, ਅਜੀਤ ਡੋਵਲ ਆ, ਸਮੰਤ ਡੋਲ ਆ। ਹਾਂਜੀ ਹੁਣ ਆਪਣੇ ਨਾਲ ਡਾਕਟਰ ਬਖਸ਼ੀਸ਼ ਸਿੰਘ ਜੀ ਜੁੜੇ ਨੇ ਤੇ ਆਪਾਂ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ ਕਿ ਇਸ ਪ੍ਰੋਟੈਸਟ ਦੇ ਬਾਰੇ। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਅਮਰੀਕਾ ਦੇ ਸੂਬੇ ਡੈਲਾਵੇਅਰ ਦੇ ਵਿੱਚ ਜਿੱਥੇ ਕਿ ਕੁਆਡ ਦੀ ਮੀਟਿੰਗ ਹੋ ਰਹੀ ਆ, ਇੰਡੀਆ ਕੁਆਡ ਦਾ ਇੱਕ ਮੈਂਬਰ ਆ, ਉਹਦੇ 4 ਮੈਂਬਰ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਇੰਡੀਆ। ਮੋਦੀ ਇੱਥੇ ਕੁਆਡ ਦੀ ਮੀਟਿੰਗ ਅਟੈਂਡ ਕਰਨ ਤੇ ਆਇਆ ਹੋਇਆ ਵਾ। ਅਸੀਂ ਮੋਦੀ ਦਾ ਵਿਰੋਧ ਕਰ ਰਹੇ ਹਾਂ ਕਿ ਮੋਦੀ ਦੀ ਗਵਰਨਮੈਂਟ ਤੇ ਇਹਨਾਂ ਦੀਆਂ ਖੂਫੀਆ ਏਜੰਸੀਆਂ ਜਿਹੜੀਆਂ ਨੇ ਉਹ ਸਿੱਖਾਂ ਦੇ ਕਤਲ ਦੀ ਜ਼ਿੰਮੇਵਾਰ ਨੇ। ਮੋਦੀ ਗਵਰਨਮੈਂਟ ਨੇ ਆਪਣੀਆਂ ਏਜੰਸੀਆਂ ਦੇ ਥਰੂ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਵਾ ਤੇ ਸ਼ਹੀਦ ਭਾਈ ਨਿੱਜਰ ਦੀ ਸ਼ਹੀਦੀ ਦਾ ਡਾਇਰੈਕਟ ਜਿਹੜਾ ਕਨੈਕਸ਼ਨ ਆ ਉਹ ਮੋਦੀ ਗਵਰਨਮੈਂਟ ਦੇ ਨਾਲ ਆ। ਮੋਦੀ ਦੀ ਗਵਰਨਮੈਂਟ ਦੇ ਨਾਲ ਹੀ ਇਹ ਸਭ ਕੁਝ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਤੇ ਸਿੱਖਾਂ ਦੇ ਉੱਤੇ ਜਿਹੜਾ ਟੈਰਰਿਜ਼ਮ ਹੋ ਰਿਹਾ ਵਾ। ਅਸੀਂ ਮੋਦੀ ਨੂੰ ਇਹ ਸੁਨਾਹ ਭੇਜਦੇ ਹਾਂ ਕਿ ਅਸੀਂ ਆਪਣਾ ਦੇਸ਼ ਆਜ਼ਾਦ ਕਰਾ ਰਹੇ ਹਾਂ ਜਿਹੜਾ ਕਿ ਸਾਡਾ ਹੱਕ ਆ। ਤੇ ਮੋਦੀ ਦੀ ਗਵਰਨਮੈਂਟ ਦੇ ਥੱਲੇ ਅਜੀਤ ਡੋਵਲ ਤੇ ਸਮੰਤ ਗੋਇਲ ਜਿਹੜਾ ਕਿ ਰਾਹ ਦਾ ਹੈਡ ਸੀ, ਉਸਨੇ ਵਿਕਰਮ ਯਾਦਵ ਨੂੰ ਜਿਹੜਾ ਕਿ ਰਾਹ ਦਾ ਇੱਕ ਇੰਪਲਾਈ ਸੀ ਉਸਨੇ ਨਿਖਿਲ ਗੁਪਤੇ ਨੂੰ ਹਾਇਰ ਕੀਤਾ। ਪਰ ਨਿਖਿਲ ਗੁਪਤਾ ਜਿਹੜਾ ਵਾ ਉਹ ਫੁੱਟ ਸੋਲਜਰ ਆ। ਉਹਦੀ ਜਿਹੜੀ ਆ ਗੁਰਪ੍ਰੀਤ ਸਿੰਘ ਤੇ ਜਿਹੜੀ ਕਿ ਫਾਇਲਡ ਅਸੈਸੀਨੇਸ਼ਨ ਅਟੈਂਪਟ, ਗੁਰਪ੍ਰੀਤ ਸਿੰਘ ਦੀ ਜਾਨ ਤੇ ਜਿਹੜਾ ਜਾਨੀ ਹਮਲਾ ਹੋ ਰਿਹਾ ਸੀ ਜਿਸ ਨੂੰ ਰੋਕਿਆ ਗਿਆ ਉਹਦਾ ਜ਼ਿੰਮੇਵਾਰ ਜਿਹੜਾ ਵਾ ਮੋਦੀ ਗਵਰਨਮੈਂਟ ਆ, ਵਿਕਰਮ ਯਾਦਵ ਆ, ਅਜੀਤ ਡੋਵਲ ਆ, ਸਮੰਤ ਡੋਲ ਆ। ਪਰ ਜਿਹੜਾ ਇਹ ਨਿਖਿਲ ਗੁਪਤਾ ਵਾ ਇਸ ਨੇ ਇੱਕ ਬੰਦਾ ਹਾਇਰ ਕੀਤਾ ਸੀ ਹਿਟਮੈਨ ਜਿਹੜਾ ਕਿ ਅਮਰੀਕਾ ਦੀ ਖੂਫੀਆ ਏਜੰਸੀਆਂ ਦਾ ਬੰਦਾ ਸੀ। ਇਹਨਾਂ ਦਾ ਸਾਰਾ ਪਾਜ ਖੁੱਲ੍ਹ ਗਿਆ ਵਾ ਕਿ ਲੋਕਾਂ ਨੂੰ ਹਾਇਰ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਸਿੱਖਾਂ ਨੂੰ ਮਰਵਾਉਂਦੇ ਨੇ। ਪਰ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਆਜ਼ਾਦੀ ਦੀ ਮੁਹਿੰਮ ਚਲਾ ਰਹੇ ਹਾਂ। ਅੱਜ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਮੋਦੀ ਜਿਹੜਾ ਵਾ ਉਹ ਇੰਡੀਅਨ ਟੈਰਰਿਜ਼ਮ ਦਾ ਫੇਸ ਆ। ਮੋਦੀ ਇਜ਼ ਦੀ ਫੇਸ ਆਫ ਇੰਡੀਅਨ ਟੈਰਰਿਜ਼ਮ। ਮੋਦੀ ਇੱਕ ਚਿਹਰਾ ਵਾ ਜਿਹੜਾ ਕਿ ਹਿੰਦੁਸਤਾਨ ਸਿੱਖਾਂ ਤੇ ਟੈਰਰ ਕਰ ਰਿਹਾ ਵਾ। ਅਸੀਂ ਸ਼ਾਂਤਮਈ ਤਰੀਕੇ ਨਾਲ ਰੈਫਰੈਂਡਮ ਕਰਾ ਕੇ ਪੰਜਾਬ ਨੂੰ ਆਜ਼ਾਦ ਕਰਕੇ ਪੰਜਾਬ ਦੇ ਸਾਰੇ ਲੋਕਾਂ ਨੂੰ ਬਰਾਬਰ ਹੱਕ ਲੈ ਕੇ ਦੇਣੇ ਨੇ। ਨਾਲ ਤੁਸੀਂ ਵੇਖਿਆ ਕਿ ਅੱਜ ਤੋਂ 4 ਦਿਨ ਪਹਿਲਾਂ ਮੰਗਲਵਾਰ ਵਾਲੇ ਦਿਨ ਹਿੰਦੁਸਤਾਨ ਦੀ ਗਵਰਨਮੈਂਟ ਅਜੀਤ ਡੋਵਲ, ਸਮੰਤ ਗੋਇਲ, ਵਿਕਰਮ ਯਾਦਵ ਤੇ ਜਿਹੜਾ ਨਿਖਿਲ ਗੁਪਤਾ ਵਾ ਉੱਥੇ ਨਿਊਯਾਰਕ ਦੀ ਕੋਰਟ ਦੇ ਵਿੱਚ ਕੇਸ ਦਰਜ ਹੋ ਗਿਆ ਵਾ। ਇਹ ਸਿਵਲ ਕੇਸ ਆ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਇਹਦੀ ਜਿਹੜੀ ਆ ਮਸ਼ਹੂਰੀ ਹੋ ਰਹੀ ਆ, ਦੁਨੀਆ ਵਿੱਚ ਚਰਚਾ ਹੋ ਰਿਹਾ ਵਾ ਕਿ ਕਿਸ ਤਰ੍ਹਾਂ ਹਿੰਦੁਸਤਾਨ ਸਿੱਖਾਂ ਨੂੰ ਮਾਰਦਾ ਆ ਰਿਹਾ ਵਾ। ਸਿੱਖਾਂ ਵਾਸਤੇ ਇੱਕੋ ਹੀ ਇੱਕ ਜਵਾਬ ਆ ਪੰਜਾਬ ਦੀ ਆਜ਼ਾਦੀ। ਥੈਂਕ ਯੂ। ਭਾਈ ਸਾਹਿਬ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਕਿਰਪਾ ਕਰਕੇ ਤੁਸੀਂ ਆਪਣੇ ਸ਼ਬਦ ਜਿਹੜਾ ਸਾਡੇ ਵਿਊਜ਼ ਜਿਹੜੇ ਇੰਗਲਿਸ਼ ਦੇ ਵਿੱਚ ਹੈਗੇ ਆ ਉਹਨਾਂ ਵਾਸਤੇ ਵੀ ਕੁਝ ਆਪਣੇ ਸ਼ਬਦ ਕਹੋ ਜੀ। ਕਿ ਫਿਰ ਦੱਸੋ ਜੀ। Could you please say something in English for our other viewers as well? So we are here demonstrating against Modi in the Delaware state of United States of America. Today there's a Quad meeting going on and India is a member of Quad. Quad has 4 members: India, United States of America, Australia and Japan. Here we are opposing India that Modi is the face of Indian terrorism which has planned and which has assassinated Sikhs outside Punjab and India. In Punjab and India they are also killing Sikhs. Like there are multiple examples, but we are talking about here Modi and his government are directly responsible for assassination of Hardeep Singh Nijjar and foiled attempted assassination of Gurprat Singh Pannu. We are holding Modi responsible for the terrorism and assassination of Sikhs. We have filed a case against Indian government
including Samant Goyal and Jeet Dowell, Vikram Yadav and Nikhil Gupta. Vikram Yadav was an employee of Raw Agency. Raw Agency head was Samant Goyal. Samant Goyal and Jeet Dowell, who was national advisor, they report directly to Modi. So it's a group of Modi and all the members of all the top members, Indian intelligence agencies hired Gupta, who hired a hitman to kill or try to kill Gurpranth Singh Pannu. That case was filed. Now we are holding India responsible, and Modi's name is not included because he is a head of the state. Once he is no longer head of the state, we also file a case against him. So this case has international and global repercussions. The whole world is now knowing that how Modi with his intelligence agencies have assassinated Sikhs, and they are still attempting to assassinate Sikhs. When Shahid Bhai Nijjar was assassinated, his dead body's picture was transmitted to Nikhil Gupta within hours. But Nikhil Gupta was hired by Vikram Yadav. So, and Nikhil Gupta, upon receiving that video of dead body of Hardeep Singh Nijjar, stated that I wanted to kill Nijjar. This was my job. But he said we have 3 more people to kill in Canada and one more in USA. He said we have a lot of cases. He was talking to the hitman, and thus is the operation of Indian government that is behind killing of the Sikhs. But one thing the Sikh Qaum must remember, we have never done anything wrong. We have not done any violence against Indians or Indian government or Indian officials. However, despite having liberated India from the Mughals and despite having liberated India from the British rule, they are giving this, you can say, they are giving this punishment for the good we have done to them. Now we have decided that we have no other choice but to liberate Punjab from Indian occupation so the people of Punjab can live in peace. They have equal rights. So what has India done? India is destroying Punjab. There is a demographic change in process because Punjabis are leaving Punjab and the Indians are coming into Punjab and occupying our land. So demographic change. So demographic changes in which Bhaiyas are coming into Punjab and they are taking over Punjab land. And the Modi's plan to take control of the Sikh land has been filed, has been basically dismissed because of Khalistan referendum. India controls Punjab's water. India controls Punjab's produce, their prices. India controls electricity. India supplies coal, which is polluting and causing cancer and lung diseases. India is responsible for killing of Kirsans who are dying because they are committing suicide with the loans that are made to them. At the same time, Punjab government is given a large amount of money to the AA party for fighting election in Gujarat, but that money should be given to the Kirsans. And similarly, because of open distribution of drugs, our Punjab's young people are dying from drugs. So, what is India doing? India is trying to destroy our religion. India does not recognize our religion. India does not recognize our language. India did not recognize Punjabi Suba. Indian government attacked Darbar Sahib. Indian carried Sikh genocide in 1984. And still now, India is not done. They are still killing people who are asking their rights peacefully, legally and democratically. I am asking the Sikh nation that tusi Sikh nations bano. Sikh nation ਬਣਨ ਦਾ ਮਤਲਬ ਇਹ ਆ ਕਿ ਆਪਾਂ ਆਜ਼ਾਦੀ ਲਈਏ, ਆਪਣੇ ਹੱਕ ਲਈਏ, ਆਪਾਂ ਪੰਜਾਬ ਦਾ ਪੋਲੀਟੀਕਲ ਕੰਟਰੋਲ ਆਪਣੇ ਹੱਥਾਂ ਵਿੱਚ ਲਈਏ। ਜਦੋਂ ਪੋਲੀਟੀਕਲ ਕੰਟਰੋਲ ਪੰਜਾਬ ਦਾ ਸਾਡੇ ਹੱਥਾਂ ਵਿੱਚ ਹੋਏਗਾ, ਲੋਕਾਂ ਨੂੰ ਇੱਕੋ ਜਿਹੇ ਅਧਿਕਾਰ ਮਿਲਣਗੇ। ਉੱਥੇ ਨੌਕਰੀਆਂ ਜਿਹੜੀਆਂ ਪੈਦਾ ਕੀਤੀਆਂ ਜਾਣਗੀਆਂ, ਨੌਕਰੀਆਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਹੁਣ ਪੰਜਾਬ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਮੋਰ ਦੈਨ 26%. So I think we want to sum it up because I can speak volumes on this. So what are we going to do? What are we going to save Punjab?
Punjab's water, Punjab's land, and people of Punjab, all the people of Punjab, not one religion. ਪੰਜਾਬ ਜਿਹੜਾ ਵਾ ਪੰਜਾਬੀਆਂ ਦਾ ਦੇਸ਼ ਆ, ਭਾਵੇਂ ਉਹਨਾਂ ਦਾ ਕੋਈ ਵੀ ਧਰਮ ਹੋਵੇ, ਪੰਜਾਬੀਆਂ ਦੀ ਜ਼ਿੰਮੇਵਾਰੀ ਆ ਕਿ ਤੁਸੀਂ ਪੰਜਾਬ ਨੂੰ ਬਚਾਓ। ਹਿੰਦੁਸਤਾਨ ਨੇ ਤੁਹਾਨੂੰ ਕੱਖ ਨਹੀਂ ਦਿੱਤਾ ਤੇ ਜਿਹੜੇ ਮੇਰੇ ਵੀਰ ਜਿਹੜੇ ਨੌਨ ਸਿੱਖ ਨੇ, ਜਿਹੜੇ ਕਿ ਹਿੰਦੂ ਗਵਰਨਮੈਂਟ ਦੀ ਜਿਹੜੀ ਆ ਸਪੋਰਟ ਕਰਦੇ ਨੇ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਹਿੰਦੁਸਤਾਨ ਵਿੱਚ ਉਹਨਾਂ ਦਾ ਕੋਈ ਫਿਊਚਰ ਨਹੀਂ, ਪਰ ਪੰਜਾਬ 'ਚ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਆ। We want to liberate Punjab from Indian occupation. This is our job. Only then the people of Punjab can live in peace and prosperity. Thank you very much, Dr. Saab. Thank you very much. Thank you very much.